कहानी का सरनामा है आपो अपना खूह ते कहानीकार ने जमील अहमद पाल। सरों दे खेत पीले पीले फुल्लां नाल भरे पे सन। खरवे लूआं नाल भरे कनकां दे सिट्टे हर पासे लहलहा रहे सन ते पैलियां विच बहार दी वाशना रची होई। डंडी उत्ते टुरदे टुरदे दोवें प्यो पुत्र खूह लागे आन अपड़े। खूह चल रहा सी ते प्यो जज्बाती होके दस रहा सी, ए खूह है जिथे तेरा दादा आउंदा हुंदा सी। ते परां वो जिहड़ा स्कूल नज़र आ रहा है वो स्कूल है जिथे मैं 10वीं तिकर पढ़िया सां। गर्मियां विच स्कूलों वापस आंदियां मैं इस खूह दा ठंडा पानी रोज़ पींदा हुंदा सां। पुत्तर नूं प्यो दी गल विच दिलचस्पी दा कोई पक्ष नहीं सी दिस रहा। सिर्फ खूह ਉਹਦੇ वास्ते नवीं चीज़ सी ते ਉਹ ਉਹਦੇ ਵਿੱਚ ਦਿਲਚਸਪੀ ਵੀ ਲੈ ਰਿਹਾ ਸੀ ਕਿ ਕਿਵੇਂ ਦੋ ਢੱਗੇ ਜਿਨ੍ਹਾਂ ਦੀਆਂ ਅੱਖਾਂ ਉੱਤੇ ਧੁੱਪ ਦੀ ਐਨਕ ਵਰਗੀ ਕੋਈ ਚੀਜ਼ ਲੱਗੀ ਹੋਈ ਸੀ ਇੱਕ ਚੱਕਰ ਵਿੱਚ ਮੁਸਲਸਲ ਚੱਲ ਰਹੇ ਸਨ। ਉਹਨਾਂ ਦੇ ਚੱਲਣ ਨਾਲ ਜਿਹੜਾ ਵੱਡਾ ਸਾਰਾ ਪਹੀਆ ਚੱਲਦਾ ਸੀ ਉਹਦੇ ਤੋਂ ਇੱਕ ਹੋਰ ਪਹੀਆ ਚੱਲਦਾ ਤੇ ਫਿਰ ਅੱਗੇ ਇੱਕ ਜ਼ੰਜੀਰ ਵਰਗੀ ਚੀਜ਼ ਖੂਹ ਦੇ ਅੰਦਰ ਜਾ ਕੇ ਦੂਜੇ ਪਾਸਿਓਂ ਨਿਕਲਦੀ ਜਿਹਦੇ ਨਾਲ ਟੀਨ ਦੇ ਵੱਡੇ ਵੱਡੇ ਗਲਾਸ ਵੱਜੇ ਹੋਏ ਸਨ ਜਿਹੜੇ ਖੂਹ ਵਿੱਚੋਂ ਬਾਹਰ ਆਉਂਦੇ ਤਾਂ ਚਾਂਦੀ ਰੰਗੇ ਪਾਣੀ ਨਾਲ ਭਰੇ ਹੁੰਦੇ। ਇਹ ਪਾਣੀ ਇੱਕ ਹੌਜ਼ੀ ਜਿਹੀ ਵਿੱਚ ਡਿੱਗਦਾ ਤੇ ਅੱਗੋਂ ਖਾਲੇ ਰਾਹੀਂ ਖੇਤਾਂ ਨੂੰ ਟੁਰਦਾ ਜਾਂਦਾ। ਇਹ ਕੰਮ ਬੜਾ ਦਿਲਚਸਪ ਸੀ ਪਰ ਜਿਹੜੀ ਚੀਜ਼ ਵਿੱਚ ਪੁੱਤਰ ਨੂੰ ਇੰਨੀ ਦਿਲਚਸਪੀ ਲੱਗ ਰਹੀ ਸੀ ਪਿਓ ਨੂੰ ਉਹਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ। ਉਹ ਤਾਂ ਆਪਣੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਸੀ। ਉਹ ਆਪਣੇ ਬਾਲਪਨ ਨੂੰ ਫੇਰ ਤੋਂ ਹੰਢਾ ਰਿਹਾ ਸੀ ਤੇ ਪੁੱਤਰ ਨੂੰ ਦੱਸਣਾ ਚਾਹੁੰਦਾ ਸੀ ਕਿ ਮੈਂ ਕੀ ਕੀ ਕਰਦਾ ਰਿਹਾ ਹਾਂ। ਬਚਪਨ ਦੇ ਪਿੰਡ ਤੇ ਮਾਹੌਲ ਵਿੱਚ ਆ ਕੇ ਪਿਓ ਦੀ ਉਮਰ ਅੱਧੀ ਵੀ ਨਹੀਂ ਸੀ ਰਹਿ ਗਈ। ਉਹ 40 ਸਾਲ ਦਾ ਪਕੇਰਾ ਮਰਦ ਨਹੀਂ ਸਗੋਂ ਹੁਣ 14-15 ਵਰਿਆਂ ਦਾ ਮੁੰਡਾ ਖੁੰਡਾ ਸੀ ਜਿਹੜਾ ਅਜੇ ਸਕੂਲ ਵਿੱਚ 9ਵੀਂ 10ਵੀਂ ਦਾ ਪੜ੍ਹਾਰ ਸੀ। ਉਹ ਇਹ ਗੱਲ ਭੁੱਲ ਗਿਆ ਕਿ ਜਿਹਨੂੰ ਆਪਣੀ ਹੱਡ ਵਰਤੀ ਸੁਣਾ ਰਿਹਾ ਹੈ ਉਹਦਾ ਕੋਈ ਸਕੂਲੀ ਮਿੱਤਰ ਨਹੀਂ ਸਗੋਂ 13-14 ਵਰਿਆਂ ਦਾ ਆਪਣਾ ਪੁੱਤਰ ਹੈ ਜਿਹਨੂੰ ਪਿਓ ਦੇ ਬਚਪਨ ਤੇ ਮੁੰਡੇਪੇ ਨਾਲੋਂ ਆਪਣੇ ਹਾਨ ਨਾਲ ਬਹੁਤੀ ਦਿਲਚਸਪੀ ਹੈ। ਉਹ ਪਰਾਂ ਜਿਹੜਾ ਪਿੰਡ ਵੇਖ ਰਿਹਾ ਹੈ ਉੱਥੇ ਸਾਡੀ ਜ਼ਮੀਨ ਹੁੰਦੀ ਸੀ ਜਿਹੜੀ ਤੇਰੇ ਦਾਦੇ ਨੇ ਵੇਚ ਦਿੱਤੀ। ਪਿਓ ਨੇ ਇੱਕ ਵਾਰ ਫੇਰ ਦੱਸਿਆ। ਉਸ ਵੇਲੇ ਉਹ ਖੂਹ ਤੋਂ ਬਾਹਰ ਆ ਚੁੱਕੇ ਸਨ। ਪੁੱਤਰ ਦਾ ਧਿਆਨ ਪਿਓ ਦੀ ਗੱਲ ਨਾਲੋਂ ਵੱਧ ਕੇ ਅਜੇ ਵੀ ਸ਼ਟਾਲੇ ਦੇ ਖੇਤ ਵਿੱਚ ਸੀ ਜਿੱਥੇ ਚਿੱਟੇ ਤੇ ਬਨਫਸ਼ੀ ਫੁੱਲ ਇੰਜ ਖੜੇ ਹੋਏ ਸਨ ਜਿਵੇਂ ਰਾਤੀ ਅਸਮਾਨ ਉੱਤੇ ਤਾਰੇ। ਉਹਨਾਂ ਫੁੱਲਾਂ ਵਿੱਚੋਂ ਬੜੀ ਪਿਆਰੀ ਜੀ ਖੁਸ਼ਬੂ ਵੀ ਆ ਰਹੀ ਸੀ। ਖੂਹ ਵਾਲੀ ਡੰਡੀ ਤੋਂ ਟੁਰਦੇ ਦੋਵੇਂ ਪੱਕੀ ਸੜਕ ਉੱਤੇ ਆ ਕੇ ਇਹ ਜੀਟੀ ਰੋਡ ਸੀ ਜਿਹੜੀ ਇੱਕ ਪਾਸੇ ਲਾਹੌਰੋਂ ਆਂਦੀ ਸੀ ਤੇ ਦੂਜੇ ਪਾਸੇ ਰਾਵਲਪਿੰਡੀ ਚਲੀ ਜਾਂਦੀ। ਸਗੋਂ ਕੁਝ ਦਿਨ ਬਾਅਦ ਚਾਚਾ ਜੀ ਨੇ ਉਹਨੂੰ ਤਵਾਰੀਖ ਪੜ੍ਹਾਉਂਦਿਆਂ ਦੱਸਿਆ ਕਿ ਇਹ ਜੀਟੀ ਰੋਡ ਸ਼ੇਰ ਸ਼ਾਹ ਸੂਰੀ ਨੇ ਬਣਵਾਈ ਸੀ ਜਿਹੜੀ ਕਾਬਲ ਤੋਂ ਲੈ ਕੇ ਪਿਸ਼ਾਵਰ, ਲਾਹੌਰ ਤੇ ਦਿੱਲੀ ਤੋਂ ਹੁੰਦੇ ਹੋਈ ਕਲਕੱਤੇ ਤੀਕਰ ਜਾਂਦੀ ਸੀ ਤੇ ਉਹਦੇ ਉੱਤੇ ਹਰ 11ਵੇਂ ਮੀਲ ਮਗਰੋਂ ਇੱਕ ਇੱਕ ਖੂਹ ਇੱਕ ਇੱਕ ਸਰਾਂ ਤੇ ਠਹਿਰਨ ਦੇ ਆਸਰੇ ਬਣਵਾਏ ਗਏ ਸਨ ਜਿਹੜੇ ਬਾਅਦੋਂ ਨਿੱਕੇ ਨਿੱਕੇ ਸ਼ਹਿਰਾਂ ਤੇ ਕਸਬਿਆਂ ਵਿੱਚ ਤਬਦੀਲ ਹੋ ਗਏ। ਜੀਟੀ ਰੋਡ ਪਾਰ ਕਰਕੇ ਪਿਓ ਪੁੱਤਰ ਆਪਣੇ ਮਹੱਲੇ ਵਿੱਚ ਚਪੜ ਗਏ। ਇੱਥੇ ਉਹਨਾਂ ਦਾ ਜੱਦੀ ਮਕਾਨ ਸੀ। ਪਿਓ ਨੇ ਹਫ਼ਤੇ ਕੁ ਮਗਰੋਂ ਸਾਊਦੀ ਅਰਬ ਟੁਰ ਜਾਣਾ ਸੀ। ਲਾਹੌਰ ਵਿੱਚ ਕਾਰੋਬਾਰੀ ਤੌਰ ਉੱਤੇ ਘਾਟਾ ਪਿਆ ਸੀ ਜਿਸ ਪਰ ਉਹਨੂੰ ਕੰਮ ਬੰਦ ਕਰਨਾ ਪਿਆ। ਇੱਕ ਮਿਲਣ ਵਾਲੇ ਨੇ ਸਾਊਦੀ ਅਰਬ ਬੁਲਵਾਨ ਦੀ ਮੱਦ ਦਿੱਤੀ। ਉਹਦੇ ਪਿਓ ਨੇ ਸਾਰਾ ਕਾਰੋਬਾਰ ਸਮੇਟ ਕੇ ਬਾਲ ਬੱਚੇ ਨੂੰ ਆਬਾਈ ਕਸਬੇ ਵਿੱਚ ਆਬਾਈ ਮਕਾਨ ਘੱਲ ਕੇ ਆਪ ਸਾਊਦੀ ਅਰਬ ਟੁਰ ਜਾਣ ਦਾ ਮਤਾ ਪਕਾਇਆ। ਉਹ ਦੋਵਾਂ ਧੀ ਪੁੱਤਰ ਤੇ ਉਹਨਾਂ ਦੀ ਮਾਂ ਨੂੰ ਲੈ ਕੇ ਆਬਾਈ ਕਸਬੇ ਅਪੜਿਆ। ਬੱਚਿਆਂ ਦੀ ਪੜ੍ਹਾਈ ਦਾ ਹਰਜ ਹੋਣ ਦਾ ਖਤਰਾ ਸੀ ਕਿਉਂ ਜੇ ਲਾਹੌਰ ਵਿੱਚ ਦੋਵੇਂ ਇੱਕ ਮਿਆਰੀ ਸਕੂਲ ਵਿੱਚ ਦਾਖਲ ਸਨ ਜਿੱਥੇ ਕੁੜੀਆਂ ਮੁੰਡੇ ਰਲ ਕੇ ਪੜ੍ਹਦੇ। ਨੂਰਪੁਰ ਆ ਕੇ ਦੋਵਾਂ ਨੂੰ ਵੱਖੋ ਵੱਖਰੇ ਸਕੂਲਾਂ ਵਿੱਚ ਦਾਖਲ ਕਰਵਾਉਣਾ ਪਿਆ। ਅੱਜ ਹੀ ਪੁੱਤਰ ਨੂੰ ਸਕੂਲ ਦਾਖਲ ਕਰਵਾਇਆ ਗਿਆ ਸੀ। ਸਕੂਲੋਂ ਵਾਪਸ ਆਉਂਦਿਆਂ ਪਿਓ ਨੇ ਸਿੱਧਾ ਰਸਤਾ ਫੜਨ ਦੀ ਬਜਾਏ ਖੇਤਾਂ ਵਿੱਚੋਂ ਹੋ ਕੇ ਲੰਮਾ ਰਾਹ ਫੜਿਆ। ਪੁੱਤਰ ਵਾਸਤੇ ਜ਼ਰਾ ਕੁਝ ਨਵਾਂ ਸੀ ਇਸ ਲਈ ਉਹ ਬੜੀ ਦਿਲਚਸਪੀ ਨਾਲ ਖੇਤਾਂ ਤੇ ਉਹਨਾਂ ਵਿੱਚ ਕੰਮ ਕਰਦੇ ਮਾਨਵਾਂ ਨੂੰ ਵੇਖ ਰਿਹਾ ਸੀ। ਦੂਰ ਦੁਰਾਡੇ ਪਿੰਡ ਵੀ ਦਿਸ ਰਹੇ ਸਨ। ਫਿਰ ਰਾਹ ਵਿੱਚ ਇੱਕ ਖੂਹ ਆਇਆ ਜਿੱਥੇ ਰੁਕ ਕੇ ਪਿਓ ਨੇ ਭੁੱਖ ਨਾਲ ਪਾਣੀ ਪੀਤਾ ਸੀ ਤੇ ਪੁੱਤਰ ਨੂੰ ਖੂਹ ਬਾਰੇ ਉਹ ਕੁਝ ਦੱਸਣ ਲੱਗਾ ਜਿਹਦੇ ਨਾਲ ਪੁੱਤਰ ਨੂੰ ਕੋਈ ਦਿਲਚਸਪੀ ਨਹੀਂ ਸੀ ਲੱਗ ਰਹੀ। ਪਿਓ ਦਾ ਬਚਪਨ ਇਸ ਕਸਬੇ ਤੇ ਲਾਗਲੇ ਪਿੰਡ ਗੁਜ਼ਰਿਆ ਸੀ। ਉਹ ਲੰਮੇ ਚਿਰਾਂ ਮਗਰੋਂ ਇੱਥੇ ਲੰਘ ਕੇ ਬਚਪਨ ਦਾ ਆਵਾਗਮਨ ਕਰ ਰਿਹਾ ਸੀ ਜਦ ਕਿ ਪੁੱਤਰ ਦੀ ਅਜੇ ਉਮਰ ਨਹੀਂ ਸੀ ਆਈ ਕਿ ਤਜਰਬਿਆਂ ਦਾ ਆਵਾਗਮਨ ਕੀਤਾ ਜਾਏ।
ਉਹਦੀ ਉਮਰ ਤੇ ਹਾਲੇ ਤਜਰਬੇ ਕਰਨ ਦੀ ਸੀ। ਤਜਰਬੇ ਦਾ ਆਵਾਗਮਨ ਉਦੋਂ ਕੀਤਾ ਜਾਂਦਾ ਹੈ ਜਦੋਂ ਕਰਨ ਵਾਲੇ ਤਜਰਬੇ ਮੁੱਕ ਜਾਂਦੇ ਨੇ ਤੇ ਬੰਦਾ ਪੁਰਾਣੀਆਂ ਯਾਦਾਂ ਸਹਾਰੇ ਜੀਵਨ ਬਤੀਤ ਕਰਨ ਲੱਗਦਾ ਹੈ। ਹਫ਼ਤੇ ਕੁ ਮਗਰੋਂ ਜਦੋਂ ਉਹਨੂੰ ਸਕੂਲ ਜਾਂਦਿਆਂ 4-5 ਦਿਨ ਹੋ ਗਏ, ਪਿਓ ਇੱਕ ਵਾਰੀ ਫਿਰ ਉਹਨਾਂ ਨੂੰ ਮਿਲ ਕੇ ਗੱਡੀ ਉੱਤੇ ਬੈਠਾ ਤੇ ਲਾਹੌਰ ਨੂੰ ਟੁਰ ਗਿਆ, ਜਿੱਥੋਂ ਉਹਨੇ ਸਾਊਦੀ ਅਰਬ ਵਾਸਤੇ ਉਡਾਨ ਭਰਨੀ ਸੀ। ਕੁਝ ਦਿਨ ਮਗਰੋਂ ਉਹਦਾ ਖੱਤ ਆ ਗਿਆ। ਉਹ ਖੈਰ ਖੈਰੀਅਤ ਨਾਲ ਅਪੜ ਗਿਆ ਸੀ। ਬਾਅਦੋਂ ਹਰ ਮਹੀਨੇ ਉਹਦੇ 1-2 ਖੱਤ ਆਉਣ ਲੱਗੇ। ਟੈਲੀਫੋਨ ਤਾਂ ਉਦੋਂ ਖਾਂਦੇ ਪੀਂਦੇ ਲੋਕਾਂ ਦੇ ਘਰ ਵੀ ਨਹੀਂ ਸਨ ਹੁੰਦਾ। ਬਹੁਤੀ ਕਾਲ ਹੁੰਦੀ ਤਾਂ ਟੈਲੀਗ੍ਰਾਮ ਨਾਲ ਕੰਮ ਚਲਾਇਆ ਜਾਂਦਾ, ਪਰ ਉਹ ਵੀ ਅਕਸਰ ਕਿਸੇ ਦੇ ਮਰਨ ਉੱਤੇ। ਨਿੱਕੇ ਕਸਬੇ ਦਾ ਰਹਿਣ ਸਨ ਮੁੰਡੇ ਨੂੰ ਉੱਕਾ ਪਸੰਦ ਨਹੀਂ ਆਇਆ। ਲਾਹੌਰ ਸ਼ਹਿਰ ਵਿੱਚ ਉਹ ਪੈਂਟ ਸ਼ਰਟ ਪਾ ਕੇ ਸਕੂਲ ਜਾਂਦਾ ਸੀ, ਪਰ ਕਸਬੇ ਵਿੱਚ ਸਲਵਾਰ ਕਮੀਜ਼ ਦਾ ਰਿਵਾਜ ਸੀ। ਸ਼ੁਰੂ ਵਿੱਚ ਉਹ ਪੈਂਟ ਪਾ ਕੇ ਸਕੂਲ ਗਿਆ ਤਾਂ ਮੁੰਡਿਆਂ ਨੇ ਉਹਨੂੰ ਛੇੜਨਾ ਸ਼ੁਰੂ ਕਰ ਦਿੱਤਾ, ਜਿਸ ਪਾਰੋਂ ਉਹਨੇ ਵੀ ਸਲਵਾਰ ਕਮੀਜ਼ ਪਾਣੀ ਸ਼ੁਰੂ ਕਰ ਦਿੱਤੀ। ਸਕੂਲ ਦੇ ਉਸਤਾਦ ਦੂਜੇ ਮੁੰਡਿਆਂ ਨਾਲ ਤੇ ਪੰਜਾਬੀ ਵਿੱਚ ਗੱਲ ਕਰਦੇ, ਪਰ ਉਹਨੂੰ ਕੋਈ ਅਜੂਬਾ ਸਮਝ ਕੇ ਉਹਦੇ ਨਾਲ ਉਰਦੂ ਬੋਲਣ ਦੀ ਕੋਸ਼ਿਸ਼ ਕਰਦੇ। ਉਹ ਹੈਰਾਨ ਹੁੰਦਾ। ਲਾਹੌਰ ਵਿੱਚ ਵੀ ਉਹਨਾਂ ਦੇ ਘਰ ਵਿੱਚ ਪੰਜਾਬੀ ਬੋਲੀ ਜਾਂਦੀ ਸੀ। ਉਹ ਮਾਸਟਰਾਂ ਦੀ ਉਰਦੂ ਦਾ ਜਵਾਬ ਵੀ ਪੰਜਾਬੀ ਵਿੱਚ ਹੀ ਦਿੰਦਾ, ਪਰ ਮਾਸਟਰ ਫਿਰ ਵੀ ਉਹਦੇ ਨਾਲ ਪੰਜਾਬੀ ਨਾ ਬੋਲਦੇ। ਸਾਰਾ ਸਾਲ ਪੜ੍ਹਨ ਮਗਰੋਂ ਉਹਨੇ 8ਵੀਂ ਦਾ ਵਜ਼ੀਫੇ ਦਾ ਇਮਤਿਹਾਨ ਦਿੱਤਾ। ਉਹ ਫਸਟ ਡਿਵੀਜ਼ਨ ਨਾਲ ਪਾਸ ਹੋਇਆ। ਵਜ਼ੀਫਾ ਲੱਗਿਆ ਤਾਂ ਅੱਬਾ ਜੀ ਨੇ ਉਹਨਾਂ ਨੂੰ ਵਾਪਸ ਲਾਹੌਰ ਕਲਵਾ ਦਿੱਤਾ। ਅਸਲ ਵਿੱਚ ਉਹਦੇ ਮਾਮੇ ਨੇ ਰਿਟਾਇਰਮੈਂਟ ਮਗਰ ਲਾਹੌਰ ਵਿੱਚ ਆਪਣਾ ਮਕਾਨ ਬਣਾ ਲਿਆ ਸੀ। ਮਾਮੇ ਦੇ ਮੁਹੱਲੇ ਹੀ ਉਹਨਾਂ ਨੇ ਕਿਰਾਏ ਉੱਤੇ ਮਕਾਨ ਲੈ ਲਿਆ, ਜਿੱਥੇ ਉਹਨਾਂ ਦਾ ਪਰਿਵਾਰ ਆ ਵਸਿਆ। ਸਾਊਦੀ ਅਰਬ ਬੈਠਾ ਉਹਦਾ ਅੱਬਾ ਨੂਰਪੁਰ ਕਸਬੇ ਵਿੱਚ ਪੜ੍ਹਾਈ ਦੇ ਮਿਆਰ ਤੋਂ ਮੁਤਮਿਨ ਨਹੀਂ ਸੀ, ਇਸ ਲਈ ਉਹਨੇ ਡਾਢੀ ਔਖ ਨਾਲ ਉਹਨਾਂ ਨੂੰ ਵਾਪਸ ਲਾਹੌਰ ਰਖਵਾਉਣ ਦਾ ਯਤਨ ਕੀਤਾ। ਮਾਮੇ ਦੀ ਨਿਗਰਾਨੀ ਹੁੰਦਿਆਂ ਕੋਈ ਪਰੇਸ਼ਾਨੀ ਵੀ ਨਹੀਂ ਸੀ। ਫਿਰ ਮਾਮੇ ਦੀ ਇਹ ਨਿਗਰਾਨੀ ਉਹਦੀ ਜ਼ਿੰਦਗੀ ਦਾ ਸਰਮਾਇਆ ਬਣ ਗਈ, ਕਿਉਂ ਜੇ 2 ਵਰ੍ਹਿਆਂ ਮਗਰੋਂ ਪਿਓ ਵਾਪਸ ਆਇਆ ਤਾਂ ਉਹਨੂੰ ਆਇਆ ਨਹੀਂ ਸੀ ਆਖਿਆ ਜਾ ਸਕਦਾ। ਦਿਲ ਦਾ ਦੌਰਾ ਪੈਣ ਪਾਰੋਂ ਉਹਦੀ ਲਾਸ਼ ਹੀ ਪਰਤੀ ਸੀ। ਮਾਮੇ ਨੇ ਉਹਨਾਂ ਦੇ ਪਰਿਵਾਰ ਦਾ ਬਹੁਤ ਖਿਆਲ ਰੱਖਿਆ। ਮਾਂ ਨੂੰ ਸ਼ਾਇਦ ਜੀਵਨ ਸਾਥੀ ਦੀ ਕਮੀ ਮਹਿਸੂਸ ਹੋਈ। ਆਪ ਉਹਨੇ ਪਿਓ ਦੀ ਕਮੀ ਜ਼ਿਆਦਾ ਮਹਿਸੂਸ ਨਾ ਕੀਤੀ। ਉਹਨੂੰ ਨਿੱਕੀ ਉਮਰੇ ਹੀ ਜ਼ਿੰਦਗੀ ਦਾ ਖੂਹ ਗੇੜਨਾ ਪੈ ਗਿਆ। ਨਿੱਕੀਆਂ ਨੌਕਰੀਆਂ ਨਾਲ ਪੜ੍ਹਾਈ, ਫਿਰ ਪਾਰਟ ਟਾਈਮ। ਕਦੀ ਉਹਨੂੰ ਲੱਗਦਾ ਜਿਵੇਂ ਉਹ ਵੀ ਖੂਹ ਦਾ ਢੱਗਾ ਏ, ਜਿਹਦੀਆਂ ਅੱਖਾਂ ਉੱਤੇ ਖੋਪੇ ਜੜੇ ਹੋਏ ਨੇ। ਬਾਅਦ ਦੇ ਕਿੰਨੇ ਸਾਰੇ ਸਾਲ ਇੰਜ ਸਿਰ ਉੱਤੋਂ ਲੰਘੇ ਜਿਵੇਂ ਅਸਮਾਨੀ ਉੱਡਦਾ ਕੋਈ ਹਵਾਈ ਜਹਾਜ਼ ਰੌਲਾ ਪਾਉਂਦਾ ਤੁਹਾਡੇ ਸਿਰ ਉੱਤੋਂ ਲੰਘ ਜਾਂਦਾ ਹੈ। ਜ਼ਿੰਦਗੀ ਆਪ ਵੀ ਜਹਾਜ਼ ਦੀ ਰਫ਼ਤਾਰ ਉੱਡੀ ਜਾ ਰਹੀ ਸੀ। ਨੌਕਰੀ, ਵਿਆਹ, ਬੱਚੇ। ਜ਼ਿੰਦਗੀ ਇੱਕ ਵਾਰ ਇੱਕ ਢਲਾਨ ਦੇ ਸਫ਼ਰ ਉੱਤੇ ਰਿੜ ਪਈ ਤਾਂ ਰਿੜਦੀ ਲੱਗੀ ਗਈ। ਉਹਨੂੰ ਇਸ ਵਜ੍ਹਾ ਪਰੇ ਜੀਵਨ ਵਿੱਚ ਕਦੇ-ਕਦਾਈ ਅਹਿਸਾਸ ਹੁੰਦਾ ਕਿ ਇਸ ਢਲਾਨ ਦਾ ਅੰਤ ਮੌਤ ਦੇ ਖੂਹ ਉੱਤੇ ਹੋਵੇਗਾ। ਉਹਨੂੰ ਇਸ ਗੱਲ ਦੀ ਬਹੁਤੀ ਪਰਵਾਹ ਵੀ ਨਹੀਂ ਸੀ, ਜਿਹੜਾ ਕੰਮ ਸਾਰਿਆਂ ਨਾਲ ਹੁੰਦਾ ਹੈ, ਉਹਦੇ ਨਾਲ ਕਿਹੜਾ ਕੰਮ ਵੱਖਰਾ ਹੈ। ਉਹਦਾ ਪਿਓ ਵੀ ਤਾਂ ਐਸੇ ਖੂਹ ਵਿੱਚ ਗਿਆ ਸੀ, ਦਾਦਾ ਵੀ, ਦਾਦੇ ਦਾ ਪਿਓ ਵੀ। 30-35 ਸਾਲ ਜ਼ਿੰਦਗੀ ਦੀ ਦੌੜ ਵਿੱਚ ਸ਼ਾਮਿਲ ਹੋ ਕੇ ਉਹ ਹਫ ਗਿਆ। ਇੰਨੇ ਚਿਰ ਵਿੱਚ ਸਾਰਾ ਕੁਝ ਹੀ ਬਦਲ ਚੁੱਕਿਆ ਸੀ। ਉਹਦੇ ਸਿਰ ਦੇ ਖਿਚੜੀ ਹੋਏ ਵਾਲਾਂ ਨੇ ਉਹਨੂੰ ਤਗਾਣੇ ਮੁਦੱਬਰ ਬਣਾ ਦਿੱਤਾ। ਕਈ ਵਾਰ ਗਿਲਨ ਵਾਲੇ ਅੰਕਲ ਆਖ ਕੇ ਮੁਖਾਤਬ ਕਰਦੇ ਤਾਂ ਉਹਨੂੰ ਮਾੜਾ ਨਾ ਲੱਗਦਾ। ਨੇੜਲੇ ਵਾਕਫਕਾਰ ਉਹਨੂੰ ਸਿਆਣਾ ਸਮਝ ਕੇ ਆਪਣੇ ਮਸਾਇਲ ਲਈ ਉਹਦੇ ਨਾਲ ਮਸ਼ਵਰੇ ਕਰਦੇ ਤਾਂ ਉਹਨੂੰ ਅੰਗਰੇਜ਼ੀ ਦਾ ਇੱਕ ਅਖਾਣ ਯਾਦ ਕਰਕੇ ਹਾਸਾ ਆਉਂਦਾ। 35 ਸਾਲ ਦਾ ਹੋ ਕੇ ਬੰਦਾ ਸਿਆਣਾ ਨਹੀਂ ਹੋ ਜਾਂਦਾ, ਉਹਨੂੰ ਬਸ ਇੱਕ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਬਾਕੀ ਲੋਕ ਵੀ ਸਿਆਣੇ ਕੋਈ ਨਹੀਂ। ਤੇ ਉਹ ਤਾਂ 35 ਕੀ 45 ਦੀਆਂ ਹੱਦਾਂ ਪਾਰ ਕਰ ਰਿਹਾ ਸੀ। ਉਹਦਾ ਵੱਡਾ ਪੁੱਤਰ ਇੰਜੀਨੀਅਰਿੰਗ ਦੇ ਅੰਤਲੇ ਸਾਲ ਵਿੱਚ ਸੀ। ਨਿੱਕਾ ਮੈਡੀਕਲ ਕਾਲਜ ਵਿੱਚ ਦਾਖਲਾ ਲੈ ਚੁੱਕਿਆ। ਧੀ ਨੇ ਇਸ ਸਾਲ ਮੈਟ੍ਰਿਕ ਦਾ ਇਮਤਿਹਾਨ ਦੇਣਾ ਸੀ। ਜ਼ਿੰਦਗੀ ਦੀ ਮਸ਼ੀਨ ਵਿੱਚ ਉਹ ਕਿਸੇ ਪੁਰਜ਼ੇ ਵਾਂਗ ਆਪਣਾ ਜੀਵਨ ਗੁਜ਼ਾਰਦੇ। ਬੀਵੀ ਪੜ੍ਹੀ ਲਿਖੀ ਸੀ, ਮੁੱਢੋਂ ਹੀ ਨਿਭਾਅ ਕਰਨ ਦੀ ਨੀਅਤ ਲੈ ਕੇ ਆਈ ਸੀ, ਇਸ ਲਈ ਘਰ ਵਿੱਚ ਕਦੇ ਵੀ ਕੋਈ ਮੂੰਹ ਮਾਰੀ ਨਹੀਂ ਸੀ ਹੁੰਦੀ। ਮਾਂ ਵੀ ਲਾਹੌਰ ਆਪਣੇ ਦੂਜੇ ਪੁੱਤਰ ਕੋਲ ਰਹਿੰਦੀ। ਜਦੋਂ ਦਿਲ ਕਰਦਾ ਉਹ ਜਾ ਕੇ ਮਿਲ ਆਉਂਦੀ। ਬੱਚੇ ਵੀ ਦਾਦੀ ਨਾਲ ਪਿਆਰ ਕਰਦੇ ਸਨ ਤੇ ਅਕਸਰ ਉਹਨੂੰ ਮਿਲਣ ਗਏ ਰਹਿੰਦੇ। ਆਪਣੇ ਜੱਦੀ ਕਸਬੇ ਉਹ ਪਿਓ ਦੇ ਮਰਨ ਮਗਰੋਂ ਕਦੇ ਨਹੀਂ ਸੀ ਗਿਆ, ਨਾ ਹੀ ਕਦੀ ਉਸ ਕਸਬੇ ਦੀ ਯਾਦ ਆਈ। ਜ਼ਿਹਨੀ ਤੌਰ ਉੱਤੇ ਉਹ ਕਸਬਾ ਉਹਦੇ ਵਾਸਤੇ ਇੱਕ ਓਪਰਾ ਨਗਰ ਸੀ। ਸਫ਼ਰ ਦਾ ਇੱਕ ਪੜਾਅ, ਕੱਚੇ ਰਾਹ ਦਾ ਕੋਈ ਰੁੱਖ ਜਿਹਦੇ ਥੱਲੇ ਰਾਹ ਜਾਂਦਾ ਮੁਸਾਫਿਰ 2 ਪਲ ਲਈ ਸਸਤਾ ਲੈਂਦਾ ਹੈ, ਪਰ ਉਹਨੂੰ ਕਦੀ ਵੀ ਰੁੱਖ ਨਾਲ ਜਜ਼ਬਾਤੀ ਤਾਲੁਕ ਨਹੀਂ ਮਹਿਸੂਸ ਹੁੰਦਾ। ਉਹ ਸਦਾ ਆਪਣੇ ਆਪ ਨੂੰ ਬੇਜੜ ਰੁੱਖ ਵਾਂਗ ਮਹਿਸੂਸ ਕਰਦਾ। ਸ਼ਹਿਰ ਵਿੱਚ ਕਿਰਾਏ ਦੇ ਮਕਾਨਾਂ ਵਿੱਚ ਜੀਵਨ ਗੁਜ਼ਾਰ ਦੇਣ ਵਾਲਿਆਂ ਨੂੰ ਕਦੀ ਵੀ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਕਿ ਉਹਨਾਂ ਦੀਆਂ ਜੜ੍ਹਾਂ ਧਰਤੀ ਵਿੱਚ ਨੇ। ਲੰਮੇ ਚਿਰਾਂ ਮਗਰੋਂ ਇਸਲਾਮਾਬਾਦ ਜਾਂਦਿਆਂ
ਫਲਾਈਂਗ ਕੋਚ ਜਦੋਂ ਅੱਜ ਪਿੰਡ ਲਾਗਿਓਂ ਗੁਜ਼ਰੀ ਤਾਂ ਅਚਨਚੇਤ ਉਹਦੇ ਜ਼ਿਹਨ ਵਿੱਚ ਫਲੈਸ਼ ਲਾਈਟ ਦਾ ਝਮਾਕਾ ਜਿਹਾ ਹੋਇਆ। ਜਿਵੇਂ ਕਾਲੀ ਰਾਤ ਵਿੱਚ ਬੱਦਲ ਦੀ ਲਿਸ਼ਕ ਨਾਲ ਸਾਰਾ ਮੰਜ਼ਰ ਚਾਨਣ ਹੋ ਜਾਂਦਾ ਹੈ, ਉਹਨੂੰ ਵੀ ਇੱਕ ਪਲ ਦੇ ਅੰਦਰ ਅੰਦਰ ਸਾਰਾ ਕੁਝ ਨਜ਼ਰ ਆ ਗਿਆ। ਖੂਹ ਹੀ ਨਹੀਂ, ਉਹਨੂੰ ਵੇਖ ਕੇ ਜਜ਼ਬਾਤੀ ਹੁੰਦਾ ਪਿਓ ਤੇ ਉਹ ਆਪ, ਜਿਹਨੂੰ ਉਦੋਂ ਕੁਝ ਵੀ ਸਮਝ ਨਹੀਂ ਸੀ ਆਇਆ। ਉਹਨੂੰ ਤੇ ਪਿਓ ਦਾ ਜਜ਼ਬਾਤੀ ਲਹਿਜਾ ਵੀ ਉਸ ਸਮੇਂ ਪਤਾ ਨਹੀਂ ਸੀ ਲੱਗਾ, ਸਗੋਂ ਅੱਜ ਅਹਿਸਾਸ ਹੋਇਆ ਸੀ। ਤੇਜ਼ੀ ਨਾਲ ਖੇਤਾਂ ਲਾਗਿਓਂ ਨਸੀ ਜਾਂਦੀ ਕੋਚ ਦੀ ਬਾਰੀ ਵਿੱਚੋਂ ਉਹਨੇ ਇੱਕ ਪਲ ਵਿੱਚ ਹੀ ਵੇਖ ਲਿਆ ਸੀ ਕਿ ਖੂਹ ਦੀ ਥਾਂ ਟਿਊਬਵੈੱਲ ਚੱਲ ਰਿਹਾ ਸੀ। ਉਹ ਸਾਰਾ ਕੁਝ ਜੋ ਉਦੋਂ ਗੈਰ ਦਿਲਚਸਪ ਤੇ ਬੇਮਾਨੀ ਸੀ, ਹੁਣ ਦਿਲਚਸਪ ਤੇ ਮਾਨੀ ਭਰਿਆ ਹੋ ਗਿਆ। ਇਸਲਾਮਾਬਾਦ ਤੋਂ ਵਾਪਸੀ ਵੇਲੇ ਉਹਨੇ ਉਚੀਚੇ ਤੌਰ ਉੱਤੇ ਇਸ ਗੱਲ ਦਾ ਧਿਆਨ ਰੱਖਿਆ ਕਿ ਬਾਰੀ ਵਾਲੀ ਸੀਟ ਨਾਲ ਬੈਠੇ ਤੇ ਆਪਣੇ ਜੱਦੀ ਪਿੰਡ ਲਾਗਿਓਂ ਗੁਜ਼ਰਦਿਆਂ ਉਹ ਮੰਜ਼ਰ ਇੱਕ ਵਾਰ ਫਿਰ ਵੇਖ ਲਏ। ਉਹਨੂੰ ਇੰਝ ਲੱਗਿਆ ਜਿਵੇਂ ਉਹ ਸਾਰਾ ਕੁਝ ਜੋ ਉਹਨੇ ਨਹੀਂ ਹੰਢਾਇਆ, ਆਪਣੇ ਪਿਓ ਰਾਹੀਂ ਉਹ ਸਾਰਾ ਕੁਝ ਉਹਦੇ ਅੰਦਰ ਆ ਚੁੱਕਿਆ ਸੀ। ਸਿਰਫ ਇਸ ਗੱਲ ਦੀ ਖਬਰ ਅੱਜ ਹੋਈ। ਸ਼ਾਮੀ 6 ਵਜੇ ਨਾਲ ਘਰ ਅੱਪੜਿਆ ਤਾਂ ਘਰ ਦੇ ਸਾਰੇ ਮੈਂਬਰ ਘਰ ਵਿੱਚ ਮੌਜੂਦ ਸਨ। ਬੀਵੀ, ਧੀ, ਪੁੱਤਰ, ਇਹ ਸਾਰੇ ਉਹਦੇ ਆਪਣੇ ਸਨ। ਰਾਤ ਖਾਣੇ ਉੱਤੇ ਸਾਰੇ ਇਕੱਠੇ ਹੋਏ ਤਾਂ ਬੀਵੀ ਨੇ ਸਫ਼ਰ ਬਾਰੇ ਪੁੱਛਿਆ। ਉਹਨੇ ਮੁਖਤਸਰ ਜਿਹਾ ਦੱਸਿਆ। ਪਿੰਡ ਲਾਗਿਓਂ ਗੁਜ਼ਰਨ ਦੀ ਗੱਲ ਉਹਨੇ ਦੱਸਣ ਦੀ ਜ਼ਰੂਰਤ ਹੀ ਨਹੀਂ ਸਮਝੀ। ਉਹਨੂੰ ਪਤਾ ਸੀ ਕਿ ਕਿਸੇ ਨੂੰ ਵੀ ਇਸ ਗੱਲ ਵਿੱਚ ਦਿਲਚਸਪੀ ਨਹੀਂ ਹੋਵੇਗੀ। ਬੀਵੀ ਤਾਂ ਸ਼ਾਇਦ ਮੁਰੱਵਤ ਦੀ ਮਾਰੀ ਸੁਣੀ ਲਵੇ, ਪਰ ਧੀ ਤੇ ਪੁੱਤਰਾਂ ਦਾ ਧਿਆਨ ਵੀ ਉਹਦੀ ਗੱਲ ਵਿੱਚ ਨਹੀਂ ਹੋਣ ਲੱਗਾ। ਇਹਨਾਂ ਦੇ ਆਪਣੇ ਆਪਣੇ ਮਸਲੇ ਨੇ, ਪਿਓ ਦੇ ਮਸਲੇ ਨਾਲ ਉਹਨਾਂ ਨੂੰ ਕੀ ਦਿਲਚਸਪੀ। ਉਹਨੂੰ ਪਤਾ ਸੀ ਕਿ ਹਰ ਨਸਲ ਦਾ ਆਪਣਾ ਖੂਹ ਹੁੰਦਾ ਹੈ ਤੇ ਇਹ ਖੂਹ ਉਹਨੂੰ ਆਪ ਹੀ ਗੇੜਨਾ ਪੈਂਦਾ ਹੈ। ਕਿਸੇ ਵੀ ਦੂਜੇ ਨੂੰ ਉਸ ਖੂਹ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ।